ਉੱਦਾਂ ਪੰਜਾਬੀ ਦੀ ਇੱਕ ਕਹਾਵਤ ਆ ਵੀ ਵਿਗੜੇ ਤਿਗੜਿਆਂ ਦਾ ਡੰਡਾ ਪੀਰ ਹੁੰਦਾ ਆ। ਪੰਜਾਬੀਆਂ ਨੇ ਇਦਾਂ ਕਰਤਾ ਆਪਣੀ ਜਾਨ ਖਾਤਰ ਬਚਾਉਣ ਖਾਤਰ ਉਹਨਾਂ ਨੇ ਕੀਤਾ, ਕਿਉਂਕਿ ਕੀ ਪਤਾ ਅਗਲੇ ਕੋ ਕੀ ਹੈਗਾ ਆ, ਤੇ ਉਹਨਾਂ ਨੇ ਕੀਤਾ। ਤੇ ਇੱਥੇ ਮੋਡੈਸਟੋ 20 ਵਰਗੇ ਓਪੀਨੀਅਨ ਆਰਟੀਕਲ ਇਦਾਂ ਦੇ ਜਿਹੜੇ ਛਾਪ ਰਹੇ ਆ ਵੀ ਆਖੇ ਜੀ ਕੁੱਟਣਾ ਨਹੀਂ ਸੀ ਚਾਹੀਦਾ। ਕੀ ਕਰਦੇ ਫਿਰ ਉਹ ਮਰ ਜਾਂਦੇ। ਕਿੰਨੇ ਮਰ ਗਏ ਆ ਮੋਡੈਸਟੋ 'ਚ। ਕੱਲੇ ਆਪਾਂ ਇੱਥੇ ਦੀ ਇਲਾਕੇ ਦੀ ਗੱਲ ਕਰ ਲਈਏ, ਕਿੰਨੇ ਨੌਜਵਾਨਾਂ ਦੀ ਹੋਰ ਬਲੀ ਦੇਣੀ ਪੈਣੀ ਆ। ਇਹ ਵੀ ਦੱਸਦੇ ਜਾਈਏ ਜਿੱਦਣ ਇਹ ਇਨਸੀਡੈਂਟ ਵਾਪਰਿਆ ਉਸ ਤੋਂ ਅਗਲੇ ਦਿਨ ਇੱਕ ਹੋਰ ਬੰਦੇ ਦੇ ਨਾਲ ਉਹ ਬਾਹਰ ਆ ਗਿਆ। ਉਹ ਆ ਕੇ ਇਹਨਾਂ ਨੂੰ ਜਿਹੜੇ EMPLOYEE ਕੰਮ ਕਰ ਰਹੇ ਸੀ, ਮੁੰਡੇ ਕੰਮ ਕਰ ਰਹੇ ਸੀ, ਕਹਿੰਦੇ ਖੋਲੋ ਡੋਰ ਕਿ ਭਾਈ ਇੰਨਾ ਤੁਸੀਂ ਸਾਡੇ ਹੱਥ ਨਾ ਬੰਨੋ ਕਿ ਕੱਲ ਨੂੰ ਮਤਲਬ ਕਿ ਅਗਲੇ ਸ਼ਰੇਆਮ ਸਟੋਰਾਂ 'ਚ ਆ ਕੇ ਮੁੰਡਿਆਂ ਨੂੰ ਗੋਲੀਆਂ ਮਾਰਨ ਜਾਂ ਪਹਿਲੇ ਸਮਾਨ ਕਾਊਂਟਰਾਂ ਦੇ ਮੂਹਰੋਂ ਦੀ ਲੈ ਕੇ ਜਾਣਾ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਅੱਜ ਆਪਾਂ ਉਸ ਥਾਂ ਦੇ ਉੱਤੇ ਖੜੇ ਹਾਂ ਜਿੱਥੇ ਰੀਸੈਂਟਲੀ ਇੱਕ ਵੀਡੀਓ ਕਾਫੀ ਵਾਇਰਲ ਹੋਈ, ਜਿਸ ਵਿੱਚ ਇੱਕ ਚੋਰ ਲੁਟੇਰਾ ਆਉਂਦਾ ਆ, ਉਹ ਅੰਨ੍ਹੇਵਾਹ ਚੋਰੀਆਂ ਕਰ ਰਿਹਾ ਆ, ਤਾਂ ਬਾਅਦ ਦੇ ਵਿੱਚ ਉਹ ਕੁਛ ਆਪਣੀ ਬੈਕ ਤੋਂ ਡਰਾਉਂਦਾ ਆ, EMPLOYEES ਨੂੰ ਜਾਨ ਦਾ ਖਤਰਾ ਵੀ ਦਿਖਾਉਂਦਾ ਆ ਵੀ ਪਤਾ ਨਹੀਂ ਉਹਦੇ ਕੋਲ ਕੀ ਆ, ਤੇ ਆਪਣੀ ਬਚਾਉਂਦੇ ਉਹਨਾਂ ਦੇ ਨਾਲ ਉਹ ਕਨਫਰੰਟ ਜਿਹੜੇ ਉਹ ਕਰ ਜਾਂਦੇ ਆ। ਉਸ 7-11 ਸਟੋਰ ਤੇ ਸਟਾਕਟਨ ਦੇ ਵਿੱਚ ਆ, ਜਿੱਥੇ ਰਾਈਟ ਅਕ੍ਰੋਸ ਦ ਸਟਰੀਟ ਸਟਾਕਟਨ ਦਾ ਪੁਲਿਸ ਡਿਪਾਰਟਮੈਂਟ ਆ, ਹੈੱਡਕੁਆਟਰ ਆ। ਕੀ ਇਨਸੀਡੈਂਟ ਹੋਇਆ, ਕਿਵੇਂ ਵਾਪਰਿਆ, ਉਸ ਦੇ ਬਾਰੇ ਆਪਾਂ ਗੱਲਬਾਤ ਕਰਨ ਦੇ ਲਈ ਪਹੁੰਚੇ ਹਾਂ। ਮੇਰੇ ਨਾਲ ਇਸ ਟਾਈਮ 7-11 ਦੇ ਵਿੱਚ ਜੋ ਸਟੋਰ ਦੇ ਓਨਰ ਆ ਉਹ ਹਰਕਮਲ ਸਿੰਘ ਜੀ ਜੁੜੇ ਨੇ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਭਾਈ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰੇ ਲੋਕ ਸਰੋਤਿਆਂ ਨੂੰ ਵੀ ਦੇਖਦਿਆਂ ਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸੋ ਹਰਕਮਲ ਹੈਰੀ ਭਾਜੀ, ਆਪਾਂ ਦੇਖਿਆ ਵੀਡੀਓ ਬਹੁਤ ਵਾਇਰਲ ਹੋ ਗਈ। EMPLOYEES ਕੰਮ ਕਰਦੇ ਆ, ਕੋਈ ਵੀ ਨਹੀਂ ਕਹਿੰਦਾ ਵੀ ਆਪਣੀ ਜਾਨ ਖਤਰੇ 'ਚ ਪਾ, ਨਾ ਤੁਸੀਂ ਆਖਦੇ ਆ ਨਾ ਇਹਨਾਂ ਨੇ ਆਖਿਆ। ਪਰ ਜਦੋਂ ਕੋਈ ਸਾਹਮਣਿਓਂ ਇੱਦਾਂ ਦਾ ਬੰਦਾ ਆ ਜਾਵੇ ਜਿਹੜਾ ਉਹ ਡਰਾਵੇ ਵੀ ਮੇਰੀ ਪਤਾ ਨਹੀਂ ਜੇਬ 'ਚ ਪਿਛਲੇ ਪਾਸੇ ਕੀ ਆ, ਪਤਾ ਨਹੀਂ ਬੰਦੂਕ ਆ, ਪਤਾ ਨਹੀਂ ਕੀ ਆ, ਉਹ ਬੰਦੇ ਨੇ ਆਪਣੀ ਜਾਨ ਤਾਂ ਫਿਰ ਬਚਾਉਣੀ ਪੈਂਦੀ ਆ। ਤੇ ਇਨਸੀਡੈਂਟ ਦੇ ਬਾਰੇ ਦੱਸੋ, ਫੈਮਿਲੀ ਨੇ ਕੀ ਦੱਸਿਆ, ਤੁਹਾਡੀ ਉਹਨਾਂ ਦੇ ਨਾਲ ਗੱਲਬਾਤ ਹੋਈ? ਹਾਂਜੀ ਭਾਈ ਸਾਹਿਬ, ਗੱਲ ਇਸ ਤਰ੍ਹਾਂ ਸੀਗੀ ਜੀ ਕਿ ਇਹ ਬੰਦਾ ਕੋਈ ਪਹਿਲੀ ਵਾਰ ਨਹੀਂ ਆਇਆ। ਇਹ ਪਿਛਲੇ ਪੂਰੇ 1-1.5 ਹਫ਼ਤੇ ਤੋਂ ਹਰ ਰਾਤ ਐਂ ਹੀ ਆਉਂਦਾ ਸੀਗਾ ਜੀ। ਕਈ ਵਾਰੀ ਇੱਕ ਰਾਤ 'ਚ 2 ਵਾਰੀ ਵੀ ਆਇਆ ਆ। ਸੋ ਬੇਸਿਕਲੀ ਇਹਨੇ ਇਹੀ ਆਉਣਾ ਕਿ ਅੰਦਰ ਆ ਕੇ ਸਾਰਿਆਂ ਨੂੰ ਕਹਿਣਾ ਜੀ ਕਿ ਮੇਰੇ ਕੋਲ ਪਿੱਛੇ ਗਨ ਆ, ਇਹੀ ਕਹਿਣਾ ਕਿ ਤੁਸੀਂ ਮੇਰੇ ਲਾਗੇ ਨਹੀਂ ਆਉਣਾ। ਤੇ ਆਪਾਂ ਇਹਨਾਂ ਨੂੰ ਬੜਾ ਖਾਸ ਕਿਹਾ ਸੀਗਾ ਕਿ ਭਾਈ ਸਮਾਨ ਜਾਂਦਾ ਜਾਣ, ਕੋਈ ਗੱਲ ਨਹੀਂ ਕਿ ਮਤਲਬ ਕਿ ਕਹਾਂਗੇ ਫਿਰ ਜੋ ਹੁੰਦਾ ਹੈ ਕਿ ਤੁਸੀਂ ਸਮਾਨ ਜਾਣ ਦਿਓ, ਕਿਉਂਕਿ ਅੱਗੇ ਇੰਨੇ ਕੇਸ ਹੋਏ ਆ ਜੀ ਆਪਣੇ ਪੰਜਾਬੀ ਮੁੰਡਿਆਂ ਨਾਲ। ਹਰ ਕੋਈ ਇੱਥੇ ਮਾਂ ਦਾ ਪੁੱਤ ਹੈ, ਸਾਨੂੰ ਹੁੰਦਾ ਕਿ ਕੋਈ ਇਹੋ ਜਿਹਾ ਨਾ ਹੋਵੇ। ਬਿਲਕੁਲ ਜੀ। ਸੋ ਉਹਦੀ ਬੇਸ ਤੇ ਭਾਜੀ ਆਪਾਂ ਇਹਨਾਂ ਨੂੰ ਕਿਹਾ, ਪਰ ਇਹ ਫਿਰ ਇਹਨੇ ਜਦੋਂ ਪਹਿਲੇ ਸਮਾਨ ਕਾਊਂਟਰਾਂ ਦੇ ਮੂਹਰੋਂ ਦੀ ਲੈ ਕੇ ਜਾਣਾ, ਫਿਰ ਇਹ ਭਾਜੀ ਇੱਕ ਰਾਤ ਪਹਿਲੇ ਨੇ ਉਸ ਦਿਨ ਵੀ ਇਹਨਾਂ ਨੂੰ ਇਹੀ ਡਰਾਇਆ ਕਿ ਮੇਰੇ ਕੋਲ ਹਥਿਆਰ ਆ, ਮੈਂ ਤੁਹਾਨੂੰ ਮਾਰ ਦੇਣਾ ਆ। ਉਸ ਦਿਨ ਵੀ ਇਹ ਸਮੈਸ਼ ਐਂਡ ਗ੍ਰੈਬ ਕਰਕੇ ਸਿਗਰਟ, ਤੰਬਾਕੂ, ਕਾਫੀ ਕੁਛ ਲੈ ਕੇ ਗਿਆ ਜੀ। ਫਿਰ ਇਹਨਾਂ ਨੇ ਮਤਲਬ ਕਿ ਕਾਲ ਵੀ ਕੀਤੀਆਂ ਜਿੰਨੀ ਵਾਰੀ, ਮਤਲਬ ਕਿ ਪੁਲਿਸ ਆਂਦੀ ਸੀ, ਚਲੋ ਉਹ ਵੀ ਆਪਣੇ ਉਹਨਾਂ ਦੇ ਵੀ ਹੱਥ ਬੱਜੇ ਆਉਂਦੇ ਸੀਗੇ ਜੀ ਜਿੰਨੇ ਟਾਈਮ ਨਾਲ ਆਉਣਾ ਆ। ਇਨਸੀਡੈਂਟ ਰਿਪੋਰਟ ਲੈ ਕੇ ਚਲੇ ਜਾਂਦੇ। ਪਰ ਜਿੱਦਾਂ ਤੁਸੀਂ ਇਹ ਗੱਲ, ਸੌਰੀ ਮੈਂ ਤੁਹਾਨੂੰ ਵਿੱਚੇ ਟੋਕ ਰਿਹਾ, ਇਹ ਇੱਥੇ ਦੱਸਣਾ ਬਹੁਤ ਜ਼ਰੂਰੀ ਆ ਵੀ ਇਹ ਜਿਹੜੀ ਇਹਨਾਂ ਨੇ ਗੱਲ ਆਖੀ ਆ ਵੀ ਕਿਉਂ ਇਦਾਂ ਹੋ ਰਿਹਾ ਆ। ਰੀਜ਼ਨ ਉਹਦੇ ਵਿੱਚ ਇਹ ਆ ਵੀ ਕੁਛ ਵਕਤ ਪਹਿਲਾਂ ਕੈਲੀਫੋਰਨੀਆ 'ਚ ਕੁਛ ਅਜਿਹੇ ਕਾਨੂੰਨ ਬਣੇ ਆ ਜਿਨ੍ਹਾਂ ਨੇ ਪੁਲਿਸ ਡਿਪਾਰਟਮੈਂਟ ਦੇ ਹੱਥ ਬੰਨ੍ਹ ਦਿੱਤੇ ਆ, ਜਾਂ ਕਹਿ ਲਓ ਵੀ ਉਹਨਾਂ ਦੇ ਹੱਥ ਹੀ ਤੋੜ ਦਿੱਤੇ ਆ। $950 ਤੋਂ ਵੱਧ ਦੇ ਜੇ ਚੋਰੀ ਨਹੀਂ ਆ, ਉਹਨੂੰ ਚਾਰਜ ਨਹੀਂ ਕਰਨਾ। ਉਹਦੇ ਉੱਤੇ ਲੀਨੀਅੰਸੀ ਇੰਨੀ ਕਿ ਜਿਹੜੀ ਉਹ ਦਿਖਾਉਣੀ ਵੀ ਉਹਨਾਂ ਨੇ ਕਰਨਾ ਕੀ। ਸੋ ਉੱਥੋਂ ਇਹ ਲੱਗਦਾ ਵੀ ਕਿਤੇ ਨਾ ਕਿਤੇ ਚੋਰਾਂ ਦਾ ਮਨੋਬਲ ਵੱਧ ਜਾਂਦਾ ਆ। ਇਹਨਾਂ ਨੇ EMPLOYEES ਨੂੰ ਕਿਹਾ ਆ ਵੀ ਭਾਈ ਤੁਸੀਂ ਜਿਹੜਾ ਕਨਫਰੰਟ ਜਿਹੜਾ ਉਹ ਨਾ ਕਰੋ। ਪਰ ਤੁਹਾਨੂੰ ਮੈਂ ਇੱਕ ਚੇਤਾ ਕਰਾਉਂਦਾ, ਇਨਸੀਡੈਂਟ ਜਿਹੜਾ ਮਿਲਵਾਕੀ ਉਸ ਵਾਲੇ ਇਲਾਕੇ ਦੇ ਵਿੱਚ ਵਾਪਰਿਆ। ਉਹ ਬਿਹਾਈਂਡ ਦਾ ਕਾਊਂਟਰ ਗਿਆ, ਉਹਨੇ ਚੋਰੀ ਕੀਤੀ। ਉਹ ਮੁੰਡਾ ਹੱਥ ਬਾਹਾਂ ਤਾਂ ਕਰਕੇ ਖੜਾ ਸੀ, ਉਹ ਜਾਂਦਾ ਫਿਰ ਵੀ ਕੋਲਡ ਬਲੱਡਡ ਮਰਡਰ ਕਰ ਗਿਆ, ਉਹ ਮੁੰਡੇ ਨੂੰ ਮਾਰ ਗਿਆ। ਜੇ ਰੱਬ ਨਾ ਕਰਦੇ ਇਹਨਾਂ ਦੇ ਨਾਲ ਇਦਾਂ ਹੋ ਜਾਂਦਾ,
ਕੀ ਆਪਾਂ ਇਹਨਾਂ ਨੂੰ ਇਹ ਸਜ਼ਾ ਦੇਵਾਂਗੇ ਵੀ ਇਹਨਾਂ ਨੇ ਆਪਣੀ ਜਾਨ ਬਚਾਈ ਆ? ਸੋ ਇਹ ਬੜੇ ਵੱਡੇ ਸਵਾਲ ਨੇ, ਇਹ ਇਹਨਾਂ ਨੂੰ ਦੇਖਣਾ ਪੈਣਾ ਆ ਵੀ ਕੀ ਕੁਝ ਹੋ ਰਿਹਾ ਆ। ਜਿਹੜੇ ਸੈਕਰਾਮੈਂਟੋ 'ਚ ਬੈਠੇ ਲੋਕ ਨੇ ਨਾ, ਜਿਹੜੇ ਕਾਨੂੰਨ ਬਣਾ ਰਹੇ ਆ, ਉਹਨਾਂ ਨੂੰ ਵੇਖਣਾ ਪੈਣਾ ਆ। ਸੋ ਹੈਰੀ ਭਾਜੀ, ਤੁਸੀਂ ਉਹਨਾਂ ਨੂੰ ਕਿਹਾ ਸੀਗਾ ਵੀ ਭਾਈ ਕੋਈ ਲੋੜ ਨਹੀਂ, ਸਮਾਨ ਜਾਂਦਾ ਜਾਵੇ, ਕੋਈ ਐਸੀ ਗੱਲ ਨਹੀਂ, ਪਰ ਜਦੋਂ ਕਿਸੇ ਦੀ ਜਾਨ ਨੂੰ ਖਤਰਾ ਆ, ਉਹ ਫਿਰ ਪੁਰਾਣਾ ਇਨਸੀਡੈਂਟ ਵੀ ਯਾਦ ਆ ਜਾਂਦਾ ਆ, ਤੇ ਫਿਰ ਮੁੰਡਿਆਂ ਨੇ ਫਿਰ ਉਹਨੂੰ ਆਪਣੀ ਜਾਨ ਬਚਾਉਣ ਖਾਤਰ ਉੱਦਾਂ ਕਰਨਾ ਪਿਆ। ਬਿਲਕੁਲ ਭਾਜੀ, ਉਸ ਦਿਨ ਫਿਰ ਤੁਹਾਡੇ ਸਾਹਮਣੇ ਹੀ ਆਇਆ ਜੀ। ਉਸ ਦਿਨ ਵੀ ਉਹਨੇ ਪੂਰਾ ਸਮਾਨ ਜਿਵੇਂ ਭਰ ਕੇ ਲੈ ਕੇ ਜਾਣ ਲੱਗਾ, ਪਰ ਉਹਨੇ ਉਸੇ ਦਿਨ ਉਸ ਤੋਂ ਪਹਿਲੇ 2 ਘੰਟੇ ਪਹਿਲੇ ਵੀ ਆਇਆ ਸੀਗਾ ਜੀ। ਉਸ ਦਿਨ ਪਹਿਲੇ ਬਿਹਾਈਂਡ ਦਾ ਕਾਊਂਟਰ ਤੋਂ ਬਾਹਰ ਸਮਾਨ ਲੈ ਗਿਆ, ਤੇ ਉਦੋਂ ਚਲੋ ਆਪਾਂ ਕਿਹਾ ਕਿ ਨਹੀਂ, ਬਟ ਜਦੋਂ ਇਹ ਕਾਊਂਟਰ ਦੇ ਪਿੱਛੇ ਆ ਕੇ ਉਹਦੀ ਬੇਸ ਤੇ ਭਾਜੀ ਇਹਨਾਂ ਨੇ ਮੁੰਡਿਆਂ ਨੇ ਫਿਰ ਥੋੜਾ ਕੰਟਰੋਲ ਕੀਤਾ ਤੇ ਉਹਨੂੰ ਕਾਬੂ 'ਚ ਰੱਖਿਆ। ਬਿਲਕੁਲ ਜੀ, ਬਿਲਕੁਲ। ਇਹ ਦੇਖੋ, ਸੈਲਫ ਡਿਫੈਂਸ ਸਾਰਿਆਂ ਦਾ ਇੱਥੇ ਅਧਿਕਾਰ ਆ, ਕਰਨਾ ਚਾਹੀਦਾ ਆ, ਉਹ ਹੋਣਾ ਵੀ ਚਾਹੀਦਾ ਆ। ਪਹਿਲੋਂ ਆਪਣੀ ਸੇਫਟੀ ਆ, ਸਮਾਨ ਦੀ ਉਹਨਾਂ ਨੇ ਪਰਵਾਹ ਨਹੀਂ ਕੀਤੀ, ਉਹਨਾਂ ਨੇ ਆਪਣੀ ਜਾਨ ਦੀ ਖਾਤਰ ਉਹ ਕਰਨਾ ਪਿਆ। ਇੱਥੇ ਇੱਕ ਹੋਰ ਮੈਂ ਇਸ਼ੂ ਨਾਲ ਜਿਹੜਾ ਉਹ ਚੱਕਣਾ ਚਾਹੁੰਦਾ ਆ, ਨਾਲ ਹੀ ਆਪਣੇ ਦੱਸਣਾ ਚਾਹੁੰਦੇ ਆ। ਬਹੁਤ ਸਾਰਾ ਆਪਾਂ ਇੱਥੇ ਦਾ ਮੀਡੀਆ ਜਿਹੜਾ ਆ ਉਹ ਦੇਖਿਆ। ਇੱਕ ਇਨਸੀਡੈਂਟ ਵਾਪਰਿਆ ਸੀ ਸਦਰਨ ਕੈਲੀਫੋਰਨੀਆ 'ਚ, ਜਿੱਥੇ ਇੱਕ ਬਜ਼ੁਰਗ ਨੇ ਜਦੋਂ ਉਹਦੀ ਸਟੋਰ 'ਚ ਚੋਰੀ ਕਰਨ ਆਇਆ, ਉਹਨੇ ਅੱਗੋਂ ਜਵਾਬੀ ਕਾਰਵਾਈ ਕਰਦੇ ਹੋਏ ਉਹਨੇ ਗੋਲੀ ਚਲਾਤੀ। ਉਹ ਉੱਥੋਂ ਚੋਰ ਦੌੜ ਗਏ ਤਾਂ ਸਾਰੀ ਮੁਲਕ ਨੇ ਬੱਲੇ ਬੱਲੇ ਕਰਤੀ ਵੀ ਲੈ ਵੀ ਕਮਾਲ ਕਰਤਾ। ਪਰ ਜਦ ਇਹ ਆਪਣੇ ਪੰਜਾਬੀਆਂ ਨੇ ਇਦਾਂ ਕਰਤਾ, ਆਪਣੀ ਜਾਨ ਖਾਤਰ ਬਚਾਉਣ ਖਾਤਰ ਉਹਨਾਂ ਨੇ ਕੀਤਾ, ਕਿਉਂਕਿ ਕੀ ਪਤਾ ਅਗਲੇ ਕੋ ਕੀ ਹੈਗਾ ਆ, ਤੇ ਉਹਨਾਂ ਨੇ ਕੀਤਾ। ਤੇ ਇੱਥੇ ਮੋਡੈਸਟੋ ਬੀ ਵਰਗੇ ਓਪੀਨੀਅਨ ਆਰਟੀਕਲ ਇਦਾਂ ਦੇ ਜਿਹੜੇ ਛਾਪ ਰਹੇ ਆ ਵੀ ਆਖੇ ਜੀ ਕੁੱਟਣਾ ਨਹੀਂ ਸੀ ਚਾਹੀਦਾ, ਵੀ ਆਖੇ ਜੀ ਉਹ ਕਰਨਾ ਨਹੀਂ ਸੀ ਚਾਹੀਦਾ। ਤੇ ਕੀ ਕਰਦੇ ਫਿਰ? ਉਹ ਮਰ ਜਾਂਦੇ। ਕਿੰਨੇ ਮਰ ਗਏ ਆ ਮੋਡੈਸਟੋ 'ਚ? ਕੱਲੇ ਆਪਾਂ ਇੱਥੇ ਦੀ ਇਲਾਕੇ ਦੀ ਗੱਲ ਕਰ ਲਈਏ, ਕਿੰਨੇ ਨੌਜਵਾਨਾਂ ਦੀ ਹੋਰ ਬਲੀ ਦੇਣੀ ਪੈਣੀ ਆ ਵੀ ਆਪਾਂ ਜਿਹੜਾ ਕੁਛ ਇਸ ਦੇ ਵਿੱਚ ਕਰੀਏ। ਸੋ ਇਸ ਮੌਕੇ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਆ, ਜਿੰਨੇ ਬਿਜ਼ਨਸ ਓਨਰਸ ਆ, ਜਿੰਨੇ ਆਮ ਲੋਕ ਆ, ਕਿਉਂਕਿ ਇਹਨਾਂ ਸਟੋਰਾਂ 'ਤੇ ਹੀ ਆਪਾਂ ਆਉਂਦੇ ਜਾਂਦੇ ਆ, ਇੱਥੋਂ ਹੀ ਸਮਾਨ ਜਿਹੜਾ ਉਹ ਆਪਾਂ ਲੈ ਕੇ ਜਾਂਦੇ ਆ। ਰੱਬ ਨਾ ਕਰੇ ਕੋਈ ਅਜਿਹਾ ਸ਼ਦਾਈ ਬੰਦਾ ਉਸ ਟਾਈਮ ਦੇ ਉੱਤੇ ਤੁਹਾਡੇ ਗਿਆ ਤੇ ਤੁਹਾਡੇ ਪਰਿਵਾਰ ਦੇ ਗਿਆ ਤੇ ਉੱਥੇ ਹੋਇਆ, ਫਿਰ ਕਿੱਧਰ ਨੂੰ ਜਾਣਾ? ਫਿਰ ਤਾਂ ਆਪਾਂ ਇਹੀ ਕਹਿਣਾ ਵੀ ਹਾਏ ਕਾਸ਼ ਕਿਤੇ ਪੁਲਿਸ ਆ ਜਾਂਦੀ ਤੇ ਰੋਕ ਲੈਂਦੀ। ਪੁਲਿਸ ਨੂੰ ਤੁਸੀਂ ਬੰਨ੍ਹਤਾ, ਆਖੇ ਜੀ ਅਸੀਂ ਚਾਰਜ ਨਹੀਂ ਕਰਨਾ, ਜੇ ਚਾਰਜ ਕਰਦੇ ਆ ਤਾਂ ਛੱਡ ਦਿੰਦੇ ਆ। ਸੋ ਇਹ ਆਪਾਂ ਨੂੰ ਦੇਖਣਾ ਪੈਣਾ, ਇਕੱਠੇ ਹੋਣਾ ਪੈਣਾ। ਹੁਣ ਹੈਰੀ ਭਾਜੀ, ਕੀ ਤੁਹਾਡੀ ਆਸਾਂ ਉਮੀਦਾਂ, ਕੀ ਤੁਸੀਂ ਸੋਚਦੇ ਕੀ ਹੋਣਾ ਚਾਹੀਦਾ? ਰਾਜਕਰਨ ਭਾਜੀ, ਸਾਡੀ ਤੇ ਤੁਹਾਡੇ ਨਾਲ ਹੀ ਆ ਕਿ ਮਤਲਬ ਕਿ ਸਾਡੇ ਇਹੀ ਹੈਗਾ ਜੀ ਕਿ ਤੁਸੀਂ ਮਾਧਿਅਮ ਬਣੋ ਇਸ ਚੀਜ਼ ਨੂੰ ਅੱਗੇ ਲੈ ਕੇ ਆਉਣ ਦਾ, ਕਿ ਜੇ ਮਤਲਬ ਕਿ ਕੋਈ ਇਕੱਠ ਕੀਤਾ ਜਾ ਸਕੇ। ਸੈਕਰਾਮੈਂਟੋ ਜਿਹੜੇ ਕਾਨੂੰਨ ਬਣਾਉਣ ਵਾਲੇ ਬੰਦੇ ਆ, ਜਾਂ ਉਹਨਾਂ ਨੂੰ ਕਿਹਾ ਜਾ ਸਕੇ ਕਿ ਭਾਈ ਇੰਨਾ ਤੁਸੀਂ ਸਾਡੇ ਹੱਥ ਨਾ ਬੰਨੋ ਕਿ ਕੱਲ ਨੂੰ ਮਤਲਬ ਕਿ ਅਗਲੇ ਸ਼ਰੇਆਮ ਸਟੋਰਾਂ 'ਚ ਆ ਕੇ ਮੁੰਡਿਆਂ ਨੂੰ ਗੋਲੀਆਂ ਮਾਰਨ ਜਾਂ ਇਕੱਠੀ ਆ ਕੇ ਕਰੀ ਜਾਣ ਜੀ, ਉਹਨਾਂ ਨੂੰ ਪਤਾ ਲੱਗੇ ਕਿ ਕਰਨਾ ਕੁਛ ਨਹੀਂ ਜੀ, ਹੋਣਾ ਕੁਛ ਨਹੀਂ, ਤੇ ਉਹ ਤੇ ਉਹਨਾਂ ਦੇ ਹੱਥ ਹੋਰ ਖੋਲ ਦੇਣੇ ਆ ਜੀ। ਸੋ ਤੁਹਾਡੇ ਮਾਧਿਅਮ ਨਾਲ ਸਾਡੀ ਇਹੀ ਬੇਨਤੀ ਹੈ ਜੀ ਕਿ ਸਾਰਿਆਂ ਨੂੰ ਰਿਕੁਐਸਟ ਆ ਕਿ ਇਸ ਚੀਜ਼ ਨੂੰ, ਹੁਣ ਲਹਿਰ ਜੋ ਉੱਠੀ ਹੈ, ਇਹਨੂੰ ਲਹਿਰ ਨੂੰ ਅੱਗੇ ਲੈ ਕੇ ਚੱਲੀਏ ਜੀ। ਇਸ ਚੀਜ਼ ਵਾਸਤੇ ਕੁਝ ਫੋਰਸ ਕੀਤਾ ਜਾਵੇ, ਕੋਈ ਕਾਨੂੰਨ ਬਣਵਾਏ ਜਾਣ ਕਿ ਮਤਲਬ ਸਾਡੇ ਮੁੰਡੇ ਜਿਹੜੇ ਕੰਮ ਕਰਦੇ ਆ ਉਹਨਾਂ ਦੀਆਂ ਸੇਫਟੀਆਂ ਰਹਿਣ ਜੀ। ਸੋ ਬਿਜ਼ਨਸ ਓਨਰਸ ਦੀਆਂ ਸੇਫਟੀਆਂ ਰਹਿਣ। ਮਤਲਬ ਕਿ ਭਾਜੀ ਇਹੀ ਹੁਣ ਤੁਹਾਡੇ ਮਾਧਿਅਮ 'ਚ ਹੈ ਕਿ ਆਪਾਂ ਚਾਹੁੰਦੇ ਕਿ ਅਸੀਂ ਤੁਹਾਡੇ ਨਾਲ ਆ, ਲੋਕਾਂ ਦੀ ਆਵਾਜ਼ ਜਿਹੜੀ ਚੱਕਣਾ ਸਾਡਾ ਫਰਜ਼ ਆ, ਅਸੀਂ ਜ਼ਰੂਰ ਜਿਹੜੀ ਉਸ ਚੀਜ਼ ਨੂੰ ਚੱਕਦੇ ਆ। ਅਸੀਂ ਕਿਸੇ ਨੂੰ ਇਹ ਨਹੀਂ ਕਹਿ ਰਹੇ ਵੀ ਭਾਈ ਜਿਹੜਾ ਆਉਂਦਾ ਉਹਨੂੰ ਕੁੱਟੀ ਜਾਓ, ਜਿਹੜਾ ਆਉਂਦਾ ਉਹਨੂੰ ਉਹ ਮਾਰੀ ਜਾਓ। ਤੁਸੀਂ ਪਹਿਲਾਂ ਆਪਣੀ ਸੇਫਟੀ ਰੱਖਣੀ। ਜੇ ਤੁਹਾਡੀ ਜਾਨ ਨੂੰ ਖਤਰਾ ਲੱਗਦਾ ਤਾਂ ਫਿਰ ਤਾਂ ਤੁਹਾਡਾ ਸੈਲਫ ਡਿਫੈਂਸ ਕਰਨਾ, ਸੇਫਟੀ ਕਰਨੀ ਜਿਹੜੀ ਉਹ ਤੁਹਾਡਾ ਮੁੱਢਲਾ ਕੰਮ ਆ, ਤੁਹਾਡਾ ਇਹ ਜਿਹੜਾ ਫਰਜ਼ ਆ। ਸੋ ਹੁਣ ਜਿੱਦਾਂ ਆਪਾਂ ਦੇਖ ਰਹੇ ਆ, ਇਹ ਤੁਹਾਡੇ ਇਕੱਲੇ ਸਟੋਰ ਦੇ ਨਹੀਂ, ਇਹ ਤੁਹਾਡੇ ਜਿਹੜੇ ਪਰਿਵਾਰ ਦਾ ਇਹ ਜਿਹੜਾ ਸਟੋਰ ਆ ਉਹ ਤੁਹਾਡਾ ਨਹੀਂ, ਹੋਰ ਕਈ ਥਾਵਾਂ ਦੇ ਉੱਤੇ ਅਸੀਂ ਸ਼ੋਅ ਕਰ ਰਹੇ ਸੀ, ਉਹ ਦੇਖ ਰਹੇ ਆ। ਇੱਕ ਨਵਾਂ ਕਾਨੂੰਨ ਆ ਰਿਹਾ ਜਿਹੜਾ SB 553 ਆ, ਜਿਹਦੇ ਵਿੱਚ ਕਹਿੰਦੇ ਵੀ ਜਿਹੜਾ ਕੋਈ ਆਉਂਦਾ ਉਹਨੂੰ ਕਨਫਰੰਟ ਹੀ ਨਹੀਂ ਕਰਨਾ। ਉਹ ਕਿੰਨਾ ਖਤਰਨਾਕ ਆ ਵੀ ਰੋਕੋ ਹੀ ਨਾ ਕਿਸੇ ਨੂੰ, ਵੀ ਉਹ ਆਵੇ ਉਹਨੂੰ ਪ੍ਰਸ਼ਾਦਾ ਛਕਾ ਕੇ ਤੋਰੀਏ। ਬਿਲਕੁਲ ਭਾਜੀ, ਉਹ ਬਹੁਤ ਖਤਰਨਾਕ ਹੈ। ਇਸੇ ਚੀਜ਼ ਨੂੰ ਮੈਂ ਤੁਹਾਨੂੰ ਕਹਿਣਾ ਚਾਹ ਰਿਹਾ ਕਿ ਮਤਲਬ ਕਿ ਇਹ ਹੁਣ ਰਾਈਟ ਨਾਓ ਟਾਈਮ ਹੈ ਭਾਜੀ, ਜੋ ਹੋਇਆ ਆ ਵੀਡੀਓਜ਼ ਹੁਣ ਤੁਹਾਡੇ ਸਾਹਮਣੇ। ਕੱਲ ਓਕਲੈਂਡ ਦੇ ਵਿੱਚ ਰਾਤੀ 7-11 ਦੇ ਵਿੱਚ ਕੀ ਹੋਇਆ ਜੀ, 50 to 70% ਸਟੋਰ ਖਾਲੀ ਕਰਕੇ ਲੈ ਗਏ ਆ ਜੀ। ਤੇ ਫਿਰ ਅੱਗਿਓਂ ਤੁਹਾਨੂੰ ਕਹਿ ਦਿੱਤਾ ਜਾਂਦਾ ਜੀ ਕਿ ਇੰਸ਼ੋਰੈਂਸਾਂ ਤੁਹਾਡੀਆਂ ਟੇਕ ਕੇਅਰ ਕਰਨਗੀਆਂ। ਇੰਸ਼ੋਰੈਂਸਾਂ ਭਾਜੀ ਕਿੰਨੀ ਚਿਰ ਟੇਕ ਕੇਅਰ ਕਰਨਗੀਆਂ? ਇੰਸ਼ੋਰੈਂਸਾਂ ਨਾਲ ਲਾਈਕ ਹੋਰ 2-3 ਵਾਰੀ ਉਹਨਾਂ ਨੇ ਕਾਲਾਂ ਚੱਕਣੀਆਂ ਬੰਦ ਕਰ ਦੇਣੀਆਂ ਜੀ। ਉਹ ਤਾਂ 2-3 ਵਾਰੀ ਕੋਈ ਥੋੜਾ ਜਿਹਾ ਕਲੇਮ ਹੋ ਜਾਏ ਨਾ, ਅਗਲੇ ਤੁਹਾਨੂੰ ਛੱਡ ਦਿੰਦੇ ਐਜ਼ ਅ ਕਲਾਇੰਟ। ਭਾਜੀ ਕਲਾਇੰਟ ਛੱਡ ਦਿੰਦੇ, ਫਿਰ ਉਹਨਾਂ ਨੇ ਇੰਸ਼ੋਰੈਂਸਾਂ ਵਧਾ ਦੇਣੀਆਂ। ਜੇ ਹੁਣ ਤੁਹਾਡੀ 20,000 ਇੰਸ਼ੋਰੈਂਸ ਕਰਕੇ ਤੇ ਤੁਸੀਂ ਸਟੋਰ ਕੀ ਚਲਾਣੇ ਜੀ? ਫਿਰ ਤੇ ਉਹੀ ਤਾਲਾ ਲੱਗਣ ਵਾਲਾ ਗੱਲ ਹੀ ਹੈ ਜੀ। ਫਿਰ ਤੇ
ਬਿਲਕੁਲ ਇਹ ਹੁਣ ਆਪਾਂ ਨੂੰ ਸਭ ਨੂੰ ਪਤਾ ਵੀ ਕਿੰਨੀਆਂ ਮਹਿੰਗੀਆਂ ਸਿਗਰਟਾਂ ਆ, ਉਹ ਸਿਗਰਟਾਂ ਦਾ ਪੂਰਾ ਕਾਰਟਨ ਮੰਗੀ ਜਾਂਦਾ। ਉਹ ਜਿਹੜਾ ਵੀਡੀਓ ਬਣਾਉਣ ਵਾਲਾ ਸੀ ਉਹ ਵੀ ਬਾਅਦ 'ਚ ਕਹੀ ਜਾਂਦਾ ਮੈਨੂੰ ਵੀ ਦੇ ਦੇ। ਉਹ ਬਾਅਦ 'ਚ ਕਈ ਗੱਲਾਂ ਜਿਹੜੀਆਂ ਉਹ ਹੋਰ ਕਹੀ ਜਾਂਦਾ, ਕਹਿੰਦਾ ਜੀ ਮੈਂ ਉਹਦੀ ਜਾਨ ਬਚਾਈ। ਜਾਨ ਤਾਂ ਭਰਾਵਾ ਮੁੰਡਿਆਂ ਨੇ ਆਪਣੀ ਬਚਾਈ, ਕੀ ਪਤਾ ਉਹਦੇ ਕੋਲ ਕੀ ਸੀਗਾ ਉਸ ਟਾਈਮ ਦੇ ਉੱਤੇ। ਜੇ ਉਹ ਕੁਛ ਅਣਹੋਣੀ ਹੋ ਜਾਂਦੀ ਫਿਰ ਆਪਾਂ ਰੋਣਾ ਹੀ ਪਿੱਟਣਾ ਸੀ, ਹਾਏ ਹਾਏ ਮੁੰਡਾ ਮਾਰਤਾ ਸਾਡਾ। ਵੀ ਅੱਜ ਜੇ ਉਹ ਬਚ ਗਿਆ ਤੇ ਭਾਈ ਉਹਨਾਂ ਮੁੰਡਿਆਂ ਦਾ ਸਾਥ ਦਿਓ। ਕੀ ਤੁਹਾਨੂੰ ਕੋਈ ਪ੍ਰਸ਼ਾਸਨ ਨੇ ਭਰੋਸਾ ਦਿਵਾਇਆ ਆ ਵੀ ਮੁੰਡਿਆਂ ਦੇ ਤੇ ਨਹੀਂ ਕੋਈ ਕਾਰਵਾਈ ਕੀਤੀ ਜਾਊਗੀ? ਭਾਜੀ ਇਸ ਚੀਜ਼ ਦੀ ਅਜੇ ਕੋਈ ਪੁਸ਼ਟੀ ਨਹੀਂ ਹੋ ਸਕੀ ਆ, ਸੋ ਜੇ ਪੁਸ਼ਟੀ ਹੁੰਦੀ ਹੈ ਤੇ ਜ਼ਰੂਰ ਤੁਹਾਨੂੰ ਦੱਸਾਂਗੇ ਜੀ, ਸ਼ੇਅਰ ਕਰਾਂਗੇ। ਅਜੇ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ ਜੀ, ਮਤਲਬ ਕਿ ਫਿਲਹਾਲ ਦੀ। ਇਹ ਵੀ ਦੱਸਦੇ ਜਾਈਏ ਜਿੱਦਣ ਇਹ ਇਨਸੀਡੈਂਟ ਵਾਪਰਿਆ ਉਸ ਤੋਂ ਅਗਲੇ ਦਿਨ ਇੱਕ ਹੋਰ ਬੰਦੇ ਦੇ ਨਾਲ ਉਹ ਬਾਹਰ ਆ ਗਿਆ। ਉਹ ਆ ਕੇ ਇਹਨਾਂ ਨੂੰ ਜਿਹੜੇ EMPLOYEE ਕੰਮ ਕਰ ਰਹੇ ਸੀ, ਮੁੰਡੇ ਕੰਮ ਕਰ ਰਹੇ ਸੀ, ਕਹਿੰਦੇ ਖੋਲੋ ਡੋਰ। ਹੁਣ ਬੰਦਾ ਜਿਹਦੇ ਕੋਲ ਇਹ ਕਹਿੰਦਾ ਹੋਵੇ, ਬਾਰ-ਬਾਰ ਕਹਿੰਦਾ ਹੋਵੇ ਵੀ ਮੇਰੇ ਕੋਲ ਹਥਿਆਰ ਹੋ ਸਕਦਾ ਆ, ਉਹ ਪਹਿਲੋਂ ਇਦਾਂ ਉਹ ਕਰਦਾ ਰਿਹਾ ਹੋਵੇ ਤਾਂ ਫਿਰ ਭਾਈ ਉਹਨਾਂ ਨੂੰ ਤਾਂ ਡਰ ਲੱਗਣਾ ਸੁਭਾਵਿਕ ਆ। ਕੀ ਕਰੀਏ ਫਿਰ ਅਗਲੀ ਵਾਰੀ ਜਦੋਂ ਪੁਲਿਸ ਆਈ ਫਿਰ ਉਹਨੂੰ ਗ੍ਰਿਫਤਾਰ ਕਰਕੇ ਲੈ ਕੇ ਗਏ। ਹਾਂਜੀ, ਉਦੋਂ ਉਹਨਾਂ ਨੇ ਭਾਜੀ ਜਦੋਂ ਪੈਨਿਕ ਬਟਨ ਦੱਬਿਆ ਆ ਤੇ ਫਿਰ ਆਹ ਸਾਹਮਣੇ ਲਾਈਟਾਂ ਦੇ ਉਹ ਤੁਰ ਕੇ ਚਲੇ ਗਿਆ ਸੀਗਾ, ਬਟ ਦੇ ਵਰ ਏਬਲ ਟੂ ਗੈਟ, ਉਹਨੂੰ ਲੈ ਲਿਆ ਸੀ, ਫੜ ਲਿਆ ਸੀਗਾ ਜੀ ਉਹਨਾਂ ਨੇ। ਉਸ ਰਾਤ ਉਹਨੂੰ ਫੜ ਕੇ ਲੈ ਗਿਆ। ਹੁਣ ਉਹ ਤੇ ਚਲੋ ਭਾਜੀ ਇਹਨਾਂ ਨੇ ਸੇਫਟੀ ਵਾਸਤੇ ਆਪਾਂ ਲੌਕ ਕਰਵਾਤੇ ਡੋਰ 'ਚ। ਬਾਈ ਚਾਂਸ ਡੋਰ ਖੁੱਲਾ ਹੁੰਦਾ, ਅੰਦਰ ਆ ਕੇ ਜੇ ਕੁਝ ਕਰ ਜਾਂਦਾ ਤੇ ਫਿਰ ਕੀ ਸੀਗਾ, ਕੀ ਪਤਾ ਕੀ ਹੁੰਦਾ ਉਹਦੇ ਕੋਲ। ਨਾਲ ਇੱਕ ਬੰਦਾ ਹੋਰ ਲੈ ਕੇ ਆਇਆ। ਉਹਨਾਂ ਨੂੰ ਇਹਨਾਂ ਨੇ ਸ਼ੀਸ਼ੇ ਦੇ ਅੰਦਰੋਂ ਕਿਹਾ ਮਾਸਕ ਥੱਲੇ ਘਰੋਂ ਵੀ ਨਹੀਂ ਕਰਦੇ ਸੀਗੇ ਜੀ। ਸੋ ਉਹ ਤੇ ਫਿਰ ਹੁਣ ਰਿਸਕ ਸੀਗਾ ਜੀ ਪੂਰਾ ਕਿ ਇਸ ਚੀਜ਼ ਨੂੰ। ਇਹ ਥੈਂਕਲੈਸ ਜੌਬ ਆ, ਬਹੁਤ ਰਿਸਕੀ ਜੌਬ ਆ। ਜਿਹੜੇ ਸਟੋਰਾਂ ਦੇ ਉੱਤੇ ਮੁੰਡੇ ਥਾਂ ਦੇ ਉੱਤੇ ਕੰਮ ਕਰਦੇ ਆ, ਪਤਾ ਨਹੀਂ ਕਿੰਨੀਆਂ ਜਾਨਾਂ ਜਿਹੜੀਆਂ ਇਦਾਂ ਜਾ ਚੁੱਕੀਆਂ। ਰੱਬ ਨਾ ਕਰੇ ਕਿਸੇ ਦਾ ਪੁੱਤ ਇੱਦਾਂ ਕਿਤੇ ਇਸ ਥਾਂ ਤੋਂ ਜਾਵੇ। ਆਪਣੀ ਸੇਫਟੀ ਦਾ ਧਿਆਨ ਰੱਖੋ। ਪੁਲਿਸ ਨਾਲ ਵੀ ਕੋਈ ਗਿਲਾ ਸ਼ਿਕਵਾ ਲੱਗਦਾ ਹੈ, ਉਹ ਕੀ ਕਰ ਸਕਦੇ। ਗੱਲ ਤੇ ਸਾਰੀ ਲਾਅ ਮੇਕਰਸ ਦੀ ਹੈ ਜੀ। ਇਹ ਤੇ ਪਿੱਛੋਂ ਕਾਨੂੰਨ ਬਣਨਗੇ ਤੇ ਪੁਲਿਸ ਅੱਗੇ ਕੁਝ ਕਰੇਗੀ ਜੀ। ਪੁਲਿਸ ਹੁਣ ਆਪਣੇ ਲੈਵਲ ਦੇ ਉੱਤੇ ਕੀ ਕਰ ਸਕਦੀ ਹੈ? ਉਹਨਾਂ ਦੇ ਹੱਥ ਬੰਨੇ, ਉਹਨਾਂ ਨੇ ਮਤਲਬ ਕਿ ਗਿਲਾ ਨੂੰ ਹੁਣੇ ਆ ਕਿ ਚਲੋ ਕਰਦੇ ਆ, ਕਾਲ ਆਉਂਦੇ ਨੇ ਜੀ, ਐਸੀ ਕੋਈ ਗੱਲ ਨਹੀਂ ਹੈ। ਬਟ ਹੁਣ ਜਿਹੜੀ ਡਿਲੇ ਹੋ ਜਾਂਦਾ ਕਦੀ ਟਾਈਮ ਨਾਲ। ਹਾਂਜੀ ਉਹ ਮਤਲਬ ਕਿ ਹੁਣ ਜਦੋਂ ਡਿਲੇ ਹੋ ਜੇ ਕੋਈ ਇਹੋ ਜਿਹਾ, ਤੁਹਾਨੂੰ ਪਤਾ ਜੀ ਪਾਣਾ ਵਾਪਰਦਾ 1 ਮਿੰਟ ਲੱਗਦਾ ਭਾਜੀ। ਠੀਕ ਹੈ ਜੀ, ਹਾਂਜੀ ਇਹਨਾਂ ਨੇ ਤਾਂ ਬਾਅਦ 'ਚ ਹੀ ਆਉਣਾ। ਬਿਲਕੁਲ ਜੀ। ਸੋ ਇਹ ਤੇ ਭਾਜੀ ਮਤਲਬ ਕਿ ਸਭ ਤੋਂ ਮੁੱਢ ਜਿਹੜਾ ਬਣਨਾ ਪੈਣਾ ਉਹਦੇ ਲਾਅ ਮੇਕਰਸ ਦੇ ਅੱਗੇ ਜਾ ਕੇ ਕਾਨੂੰਨ ਥੋੜੇ ਸਖਤ ਕਰਵਾਏ ਜਾਣਗੇ ਤੇ ਇਸੇ ਤਰੀਕੇ ਨਾਲ। ਤੁਸੀਂ ਕੀ ਹੁਣ ਕੋਈ ਸੱਦਾ ਦਿੰਨੇ ਆ ਲੋਕਾਂ ਨੂੰ ਜਾਂ ਤੁਹਾਡੇ ਬਿਜ਼ਨਸ ਓਨਰਸ ਨੂੰ ਕੋਈ ਤੁਹਾਡੇ ਵੱਲੋਂ ਸੱਦਾ ਆ ਵੀ ਕੋਈ ਪ੍ਰੋਟੈਸਟ ਕਰਨਾ ਚਾਹੁੰਦੇ ਆ? ਕੀ ਤੁਹਾਡੀ ਇੱਛਾ ਕੀ ਆ? ਭਾਜੀ ਮੈਂ ਤੇ ਇਹੀ ਕਹੂੰਗਾ ਕਿ ਸਾਰੇ ਵੀਰਾਂ ਨੂੰ, ਬਿਜ਼ਨਸ ਓਨਰਸ ਨੂੰ ਸੱਦਾ ਹੈ ਭਾਜੀ, ਤੁਹਾਡੇ ਮਾਧਿਅਮ ਨਾਲ ਅੱਗੇ ਜੇ ਆਪਾਂ ਕੁਝ ਕਰ ਸਕਦੇ ਹਾਂ ਜ਼ਰੂਰ, ਸਾਡੇ ਵੱਲੋਂ ਆਪਣੀ ਪੂਰੀ ਸਪੋਰਟ ਹੈ ਜੀ। ਹਾਂਜੀ ਜ਼ਰੂਰ ਭਾਜੀ ਸੱਦਾ ਦੇਣਾ ਚਾਹਾਂਗੇ ਕਿ ਮਤਲਬ ਕਿ ਜੇ ਇਸ ਬਾਰੇ ਕੋਈ ਗੱਲ ਕੀਤੀ ਜਾ ਸਕੇ ਕਿ ਆਪਾਂ ਕੋਈ ਇੱਕ ਦਿਨ ਮਿੱਥ ਸਕੀਏ ਪ੍ਰੋਟੈਸਟ ਕਰਨ ਦਾ, ਜਿਵੇਂ ਜ਼ਰੂਰ ਭਾਜੀ। ਠੀਕ ਆ। ਸੋ ਇਹਨਾਂ ਦੇ ਮਨ ਦੀ ਇੱਛਾ ਆ ਵੀ ਕੈਲੀਫੋਰਨੀਆ ਦੀ ਕੈਪੀਟਲ ਦੇ ਵਿੱਚ ਸੈਕਰਾਮੈਂਟੋ ਜਾ ਕੇ, ਅਸੈਂਬਲੀ ਦੇ ਬਾਹਰ ਜਾ ਕੇ ਕੁਛ ਨਾ ਕੁਛ ਇੱਦਾਂ ਦਾ ਪ੍ਰਦਰਸ਼ਨ, ਕੁਛ ਨਾ ਕੁਛ ਇੱਦਾਂ ਦਾ ਪ੍ਰੋਟੈਸਟ ਕੀਤਾ ਜਾਵੇ ਜਿਹੜਾ ਕਿ ਬਿਜ਼ਨਸ ਓਨਰਸ ਤੇ ਉਹਨਾਂ ਦੇ EMPLOYEES ਨੂੰ ਰਿਸਕ ਦੇ ਵਿੱਚ ਪਾ ਰਿਹਾ ਆ, ਤੇ ਜਿਹੜੇ ਕ੍ਰਿਮੀਨਲ ਤਰ੍ਹਾਂ ਦੇ ਜਿਹੜੇ ਲੋਕ ਆ ਉਹਨਾਂ ਨੂੰ ਸਗੋਂ ਉਹ ਸ਼ੀਲਡ ਕਰ ਰਿਹਾ, ਉਹਨਾਂ ਨੂੰ ਉਹ ਬਚਾ ਰਿਹਾ ਆ ਵੀ ਅਜਿਹੀਆਂ ਜਿਹੜੀਆਂ ਬੰਦਸ਼ਾਂ ਆ ਉਹਨਾਂ ਨੂੰ ਤੋੜ ਕੇ ਇਹਨਾਂ ਨੂੰ ਸੇਵ ਕਰੋ। ਇੰਨਾ ਸੇਲ ਟੈਕਸ ਦਿੰਦੇ ਆ, ਇੰਪਲੋਇਮੈਂਟ ਜਨਰੇਟ ਕਰ ਰਹੇ ਆ, ਕਿੰਨਿਆਂ ਦੇ ਘਰਾਂ ਦੇ ਵਿੱਚ ਸਾਰੀਆਂ ਚੀਜ਼ਾਂ ਜਾਂਦੇ ਆ ਕਿ ਬਿਜ਼ਨਸ ਬੋਰਡ ਅਪ ਕਰ ਦਈਏ। ਸੈਨ ਫਰਾਂਸਿਸਕੋ ਦਾ ਹਾਲ ਸਾਰਿਆਂ ਨੇ ਦੇਖਿਆ ਆ, ਕੀ ਹਾਲ ਹੋ ਗਿਆ ਆ। ਜਦੋਂ ਤੁਹਾਡਾ ਕ੍ਰਾਈਮ ਦੇ ਉੱਤੇ ਕੋਈ ਕੰਟਰੋਲ ਨਹੀਂ ਰਹਿੰਦਾ ਤਾਂ ਸ਼ਹਿਰ ਡੈੱਡ ਹੋ ਜਾਂਦੇ ਆ, ਉਹ ਬਿਜ਼ਨਸਿਸ ਇੱਥੋਂ ਭੱਜ ਜਾਂਦੇ ਆ। ਕੀ ਕੈਲੀਫੋਰਨੀਆ ਦੇ ਲਾਅ ਮੇਕਰਸ ਇਹ ਚਾਹ ਰਹੇ ਨੇ ਵੀ ਇੱਥੋਂ ਸਾਰੇ ਦੇ ਸਾਰੇ ਜਾਣੇ ਲੋਕ ਚਲੇ ਜਾਣ, ਵੀ ਇੱਥੇ ਕੁਛ ਰਵੇ ਨਾ? ਤੇ ਇੱਥੇ ਇਹਨਾਂ ਦੀਆਂ ਸੀਟਾਂ ਨੂੰ ਉਹਨਾਂ ਨੇ ਕੀ ਕਰਨਾ, ਸਿਰ ਤੇ ਕਿਹੜਾ ਢੋਲ ਵਜਾਉਣਾ ਹੈ ਗਲ 'ਚ ਪਾ ਕੇ, ਜੇ ਇੱਥੇ ਕੋਈ ਹੋਊਗਾ ਨਹੀਂ। ਸੋ ਲੋਕਾਂ ਬਾਰੇ, ਪਬਲਿਕ ਓਪੀਨੀਅਨ ਨੂੰ ਲੈ ਕੇ ਜਿਹੜਾ ਉਹ ਚੱਲੋ। ਲੋਕਾਂ ਦੀ ਆਊਟਪੋਰਿੰਗ ਸਪੋਰਟ ਦੇਖ ਰਹੇ ਆਪਾਂ ਕਮੈਂਟਸ ਦੇ ਵਿੱਚ, ਲੋਕ ਕਾਫੀ ਕਹਿ ਰਹੇ ਆ ਵੀ ਹਾਂ ਇਹ ਇਵੈਂਚੁਅਲੀ ਇਸ ਚੀਜ਼ ਦੀ, ਅਜਿਹੀਆਂ ਚੀਜ਼ਾਂ ਦੀ ਲੋੜ ਸੀਗੀ ਵੀ ਇਹ ਹੋਣਾ ਚਾਹੀਦਾ। ਇਹ ਇੱਕ ਵਾਰੀ ਫਿਰ ਫੋਰਫਰੰਟ ਦੇ ਉੱਤੇ ਇਸ਼ੂ ਆਇਆ ਆ ਲਾਅ ਮੇਕਰਸ ਦਾ। ਸੋ ਲੋਕਾਂ ਦੇ ਸਪੋਰਟ ਕਿੱਦਾਂ ਚੱਲ ਰਹੀ ਹੈ? ਲੋਕਾਂ ਦੀ ਠੀਕ ਹੈ ਭਾਜੀ, ਲਾਈਕ ਕੋਈ ਐਸਾ ਅਨਟੂਵਰਡ ਇਨਸੀਡੈਂਟ ਨਹੀਂ ਹੋਇਆ ਜਿਹਦੇ 'ਚ ਆਪਾਂ ਕਹੀਏ ਕਿ ਲੋਕੀ ਆ ਕੇ ਕੁਝ ਕਹਿ ਰਹੇ ਨੇ ਜਾਂ ਕੁਛ ਆ। ਲੋਕੀ ਪੂਰੇ ਸਪੋਰਟ 'ਚ ਨੇ ਜੀ, ਕਿਉਂਕਿ ਲੋਕਾਂ ਨੂੰ ਪਤਾ ਆ ਕਿ ਆਪਾਂ ਕਿੰਨਾ ਹਾਰਡ ਵਰਕ ਕਰਕੇ ਮਤਲਬ ਕਿ ਇਹਨਾਂ ਚੀਜ਼ਾਂ ਨੂੰ ਚਲਾ ਰਹੇ ਆ ਜਾਂ ਪਹੁੰਚਦੇ ਆ ਇੱਥੇ, ਤੇ ਉਸ ਚੀਜ਼ ਨੂੰ ਕੋਈ ਆ ਕੇ ਇੰਨੀ ਈਜ਼ਲੀ ਵੇ ਲੈ ਕੇ ਜਾਣਾ ਚਾਹੇ ਤੇ ਭਾਜੀ ਓਬਵੀਅਸ ਹੀ ਆ ਕਿ ਕੋਈ ਵੀ ਨਹੀਂ ਚਾਹੇਗਾ ਜੀ। ਲੋਕਾਂ ਦੀ ਪੂਰੀ ਸਪੋਰਟ ਹੈ ਜੀ। ਬਹੁਤ ਵਧੀਆ। ਜਦੋਂ ਮੈਂ ਸ਼ੁਰੂ ਕਰਨ ਲੱਗਾ ਸੀ ਗੱਲਬਾਤ, ਇੱਥੋਂ ਕਈ ਲੰਘੇ ਕਹਿੰਦੇ ਵੀ ਕੀਪ ਸਪੀਕਿੰਗ, ਵੀ ਬੋਲਦੇ ਰਹੋ, ਆਵਾਜ਼ ਜਿਹੜੀ ਲੋਕਾਂ ਦੀ ਚੱਕਦੇ ਰਹੋ। ਇਹੀ ਅਸਲੀ ਆਵਾਜ਼, ਇਹੀ ਆ ਮੰਗ ਅਕ੍ਰੋਸ ਦਾ ਸਟਰੀਟ। ਮੈਂ ਆਪਣੇ ਕੈਮਰਾਮੈਨ ਨੂੰ ਵੀ ਆਖੂੰਗਾ ਵੀ ਇਹ ਜਿਹੜਾ ਅਕ੍ਰੋਸ ਦਾ ਸਟਰੀਟ ਲਿਟਰਲੀ
ਵਿੱਚ ਇੱਕ ਯੈਲੋ ਲਾਈਨ ਆ, ਸਿਰਫ ਦੈਟਸ ਇਟ। ਪਤਾ ਨਹੀਂ ਸ਼ਾਇਦ ਕਾਨੂੰਨ ਆਪ ਜ਼ਿਆਦਾ ਮੰਨਦੇ ਆ ਵੀ ਅਸੀਂ ਕਾਰ ਨਹੀਂ ਕਰਨੀ, ਪਰ ਲਿਟਰਲੀ ਅਕ੍ਰੋਸ ਦਾ ਸਟਰੀਟ ਸਾਹਮਣੇ ਆ, ਦਰਵਾਜ਼ਾ ਇਸ ਪਾਸੇ ਆ। ਸਟਾਕਟਨ ਦਾ ਮੇਨ ਜਿਹੜਾ ਪੁਲਿਸ ਡਿਪਾਰਟਮੈਂਟ ਆ, ਹੈੱਡਕੁਆਟਰ ਆ, ਉਹ ਸਾਹਮਣੇ ਫਲਾਈਓਵਰ ਆ। ਫਲਾਈਓਵਰ ਦੇ ਥੱਲੇ ਗੱਡੀਆਂ ਹੀ ਗੱਡੀਆਂ ਆ ਪੁਲਿਸ ਦੀਆਂ। ਸੋ ਇਹ ਜਿਹੜਾ ਕੰਪਲੈਕਸ ਆ ਇਹ ਕਾਫੀ ਵਧੀਆ, ਕਿੰਨਾ ਸਾਫ ਸੁਥਰਾ ਸਟੋਰ ਆ। ਡੱਚ ਬਰੋਜ਼ ਆ, ਇੱਕ ਬੈਂਕ ਆ ਰਿਹਾ ਆ ਗੱਡੀਆਂ ਵਾਲੀ ਆ, ਸੋਨਿਕ ਆ। ਇਹ ਕੋਈ ਇਹ ਨਹੀਂ ਆ ਵੀ ਰਨ ਡਾਊਨ ਏਰੀਆ ਆ, ਪਰ ਫਿਰ ਵੀ ਇੱਥੇ ਇਦਾਂ ਦਾ ਕੰਮ ਹੋਵੇ, ਇਹ ਬਹੁਤ ਮਾੜੀ ਜਿਹੜੀ ਇਹ ਗੱਲ ਆ। ਸੋ ਆਪਾਂ ਤਾਂ ਇਹੀ ਜਿਹੜੀ ਆ, ਜਿੱਦਾਂ ਵੀ ਇਹਨਾਂ ਵੱਲੋਂ ਆਵਾਜ਼ ਆਊਗੀ, ਜੇ ਉਹ ਪ੍ਰੋਟੈਸਟ ਕਰਨਾ ਚਾਹੁੰਦੇ ਆ, ਜਿੱਤੇ ਵੀ ਇਕੱਠੇ ਹੋਣਾ ਚਾਹੁੰਦੇ ਆ, ਸਾਡੇ ਵੱਲੋਂ ਪੂਰੀ ਸਪੋਰਟ ਹੋਊਗੀ। ਪੰਜਾਬੀ ਰੇਡੀਓ USA ਵੱਲੋਂ ਤੁਹਾਡੀ ਜਿਹੜੀ ਵੀ ਆਵਾਜ਼ ਆ ਪ੍ਰੋਟੈਸਟ ਦੀ, ਜੇ ਕੈਲੀਫੋਰਨੀਆ ਦੀ ਕੈਪੀਟਲ 'ਚ ਜਾ ਕੇ ਸੈਕਰਾਮੈਂਟੋ 'ਚ ਕਰਨਾ ਚਾਹੁੰਦੇ ਆ, ਆਪਾਂ ਉਸ ਨੂੰ ਕਵਰ ਵੀ ਕਰਾਂਗੇ। ਸਾਡੇ ਵੱਲੋਂ ਪੂਰੀ ਸਪੋਰਟ ਆ। ਤੇ ਜਿੱਦਾਂ ਲੋਕਾਂ ਨੇ ਸਪੋਰਟ ਉਹਨਾਂ ਮੁੰਡਿਆਂ ਦੀ ਕੀਤੀ ਆ, ਅਸੀਂ ਵੀ ਨਹੀਂ ਚਾਹੁੰਦੇ ਵੀ ਉਹਨਾਂ ਨੂੰ ਕੁਝ ਹੋਵੇ। ਤੇ ਨਾਲ ਵੱਡੀ ਚੀਜ਼ ਅਸੀਂ ਇਹ ਚਾਹੁੰਦੇ ਆ ਵੀ ਕੋਈ ਅਨਟੂਵਰਡ ਇੰਸੀਡੈਂਟ, ਕੋਈ ਇਦਾਂ ਦਾ ਇੰਸੀਡੈਂਟ ਨਾ ਹੋਵੇ ਤੇ ਕ੍ਰਾਈਮ ਦੇ ਉੱਤੇ ਜਿਹੜੀ ਉਹ ਨੱਥ ਪਵੇ। ਇਹ ਬਹੁਤ ਜ਼ਰੂਰੀ ਆ। ਹੈਰੀ ਭਾਜੀ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸੋ ਆਪਾਂ ਪਹੁੰਚੇ ਸੀਗੇ ਸਟਾਕਟਨ ਦੇ ਜਿਹੜੇ ਇੱਥੇ ਸਟੋਰ ਦੇ ਉੱਤੇ 7-11 ਦੇ ਉੱਤੇ, ਜਿੱਥੇ ਰੀਸੈਂਟਲੀ ਵਾਇਰਲ ਹੋਈ ਵੀਡੀਓ ਦੇ ਪਿੱਛੇ ਕੀ ਆ ਉਹਦੇ ਬਾਰੇ ਜਿਹੜਾ ਉਹ ਆਪਾਂ ਜਾਣਿਆ ਆ। ਉਹ ਚੋਰ ਪਿਛਲੇ 1.5 ਹਫ਼ਤੇ ਤੋਂ ਬਾਰ-ਬਾਰ ਆ ਕੇ ਉਹਨੇ ਸ਼ੈਲਫਾਂ ਖਾਲੀ ਕੀਤੀਆਂ, ਕਈ ਦੀ ਬਿਹਾਈਂਡ ਦਾ ਜਿਹੜਾ ਆ ਕਾਊਂਟਰ ਜਾ ਕੇ ਕੀਤਾ। ਉਸੇ ਦਿਨ 2 ਘੰਟੇ ਪਹਿਲਾਂ ਉਹਨੇ ਸ਼ੈਲਫਾਂ ਤੋਂ ਚੋਰੀ ਕੀਤੀ, ਫਿਰ ਬਿਹਾਈਂਡ ਦਾ ਜਿਹੜਾ ਕਾਊਂਟਰ ਆ ਕੇ ਚੋਰੀ ਕੀਤੀ, ਤੇ ਨਾਲ ਉਹਨੇ ਵੈਪਨ ਜਿਹੜਾ ਉਹ ਕਿਹਾ ਵੀ ਮੇਰੇ ਕੋਲ ਕੁਝ ਹੈਗਾ ਆ। ਸੋ ਉਸ ਡਰ ਤੋਂ ਆਪਣੇ ਆਪ ਨੂੰ ਬਚਾਉਣ ਦੀ ਖਾਤਰ ਇੰਪਲੋਈਜ਼ ਨੇ ਉਸ ਨੂੰ ਕਨਫਰੰਟ ਜਿਹੜਾ ਉਹ ਕਰਨਾ ਪਿਆ। ਇਹ ਆਪਣੀ ਸੇਫਟੀ ਦੇ ਲਈ ਉਹਨਾਂ ਨੂੰ ਕਰਨਾ ਪਿਆ। ਉੱਦਾਂ ਇੰਪਲੋਇਰਸ ਨੇ ਜਿਹੜਾ ਉਹ ਦੱਸਿਆ ਵੀ ਉਹਨਾਂ ਨੇ ਇੰਪਲੋਈਜ਼ ਨੂੰ ਆਖਿਆ ਆ ਵੀ ਤੁਹਾਨੂੰ ਕਨਫਰੰਟ ਕਰਨ ਦੀ ਲੋੜ ਨਹੀਂ ਆ, ਪਰ ਜਦੋਂ ਜਾਨ 'ਤੇ ਆ ਪਵੇ ਤਾਂ ਫਿਰ ਇੱਦਾਂ ਹੀ ਆ। ਉੱਦਾਂ ਪੰਜਾਬੀ ਦੀ ਇੱਕ ਕਹਾਵਤ ਆ ਵੀ ਵਿਗੜੇ ਤਿਗੜਿਆਂ ਦਾ ਡੰਡਾ ਪੀਰ ਹੁੰਦਾ ਆ। ਤੇ ਉਮੀਦ ਕਰਦੇ ਆ ਵੀ ਇੱਦਾਂ ਦੀ ਚੀਜ਼ ਦੇਖ ਕੇ ਬਾਅਦ 'ਚ ਜਿਹੜੇ ਚੋਰਾਂ ਨੂੰ ਨੱਥ ਪਵੇ। ਤੇ ਇਹ ਜਿਹੜੇ ਪ੍ਰਸ਼ਾਸਨ ਵਾਲੇ ਆ, ਜਿਹੜੇ ਇਸ ਟਾਈਮ ਲਾਅ ਮੇਕਰਸ ਆ, ਉਹ ਅਜਿਹੇ ਕਾਨੂੰਨ ਬਣਾਉਣ ਜਿਨ੍ਹਾਂ ਦੇ ਨਾਲ ਇਹਨਾਂ ਦੇ ਹੱਥ ਵੱਢੇ ਨਾ ਜਾਣ, ਬਲਕਿ ਮਜ਼ਬੂਤ ਹੋਣ। ਇੱਦਾਂ ਦੀਆਂ ਚੋਰੀਆਂ ਚਕਾਰੀਆਂ, ਕ੍ਰਾਈਮਸ ਜਿਹੜੇ ਉਹ ਰੁਕਣ। ਲਾਅ ਅਬਾਈਡਿੰਗ ਸਿਟੀਜ਼ਨ, ਤੁਹਾਨੂੰ ਵੱਧ ਤੋਂ ਵੱਧ ਟੈਕਸ ਪ੍ਰੋਵਾਈਡ ਕਰਨ ਵਾਲੇ ਸਟੇਟਾਂ ਨੂੰ, ਸਿਟੀਜ਼ ਨੂੰ ਚਲਾਉਣ ਵਾਲੇ ਜਿਹੜੇ ਬਿਜ਼ਨਸਿਸ ਆ, ਉਹ ਇੱਦਾਂ ਹੀ ਚੱਲਦੇ ਰਹਿਣ। ਇੰਪਲੋਇਮੈਂਟ, ਇੰਪਲੋਈਜ਼, ਇੰਪਲੋਇਰ ਸਾਰਿਆਂ ਦਾ ਧਿਆਨ ਰਵੇ। ਇੰਨੀਆਂ ਗੱਲਾਂ ਦੇ ਨਾਲ ਸਮਾਪਤੀ।